ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 8 ਅਗਸਤ 2025 24 ਸਾਵਨ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਮੇਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਾਂਗੇ, ਸੋ ਆਸ ਕਰਾਂਗੇ ਔਰ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ, ਜਿਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹਮੇਸ਼ਾ ਤਰ੍ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਵਾਸ਼ਿੰਗਟਨ ਸਟੇਟ ਤੋਂ ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿ ਡਾਕਟਰ ਅਮਰਜੀਤ ਸਿੰਘ ਜੀ ਸਾਨੂੰ ਸਾਰੇ ਨੌਜਵਾਨਾਂ ਨੂੰ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਇਸ਼ੂ ਚੱਲ ਰਹੇ ਨੇ, ਕਰੰਟ ਇਸ਼ੂ ਚੱਲ ਰਹੇ ਨੇ ਖਾਲਿਸਤਾਨ ਦੇ ਬਿਹਾਫ ਤੇ ਜਿਹੜੇ ਨੇ ਉਹ ਸਾਨੂੰ ਜਾਣੂ ਕਰਵਾਉਂਦੇ ਨੇ, ਜਾਣਕਾਰੀ ਦਿੰਦੇ ਨੇ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਪੰਨੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਕਿ ਅਮਰੀਕਾ ਨੇ ਭਾਰਤ ਨੂੰ ਧੌਣ ਤੋਂ ਫੜ ਲਿਆ ਅਤੇ ਉਸ ਨੂੰ ਉਸ ਦੀ ਅਸਲੀ ਜਿਹੜੀ ਔਕਾਤ ਹੈ ਉਹ ਦਿਖਾ ਦਿੱਤੀ ਹੈ। ਸੋ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਪੀਟਰ ਨਵੈਰੋ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਲਈ ਇੱਕ ਸਿਕਿਉਰਿਟੀ ਇਸ਼ੂ ਵੀ ਹੈ, ਇਹ ਮਹਿਜ਼ ਟੈਰਿਫ ਤੱਕ ਹੀ ਸੰਬੰਧਿਤ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਪੰਨੂ ਸਿਐਟਲ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦੇ ਨਾਲ ਵੀ ਸਾਡੇ ਸਬੰਧ 1990 ਦੇ ਹੀ ਉਸ ਪੀਰੀਅਡ ਦੇ ਨੇ। ਉਹ ਉਦੋਂ LA ਗੁਰਦੁਆਰਾ ਬਵੈਨਾ ਪਾਰਕ ਹੁੰਦੇ ਸੀ, ਉੱਥੋਂ ਦੇ ਜਨਰਲ ਸੈਕਟਰੀ ਵੀ ਸੀ ਔਰ ਬੜੀ ਸ਼ਿੱਦਤ ਦੇ ਨਾਲ ਜੇ ਕਹੀਏ ਕਿ ਵੀ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਕੰਸਿਸਟੈਂਸੀ ਰੱਖੀ ਹੈ, ਆਪਣੇ ਸਟੈਂਡ ਤੋਂ ਨਹੀਂ ਡੋਲੇ ਔਰ ਆਪਣੀ ਐਡਵੋਕੇਸੀ ਖਾਲਿਸਤਾਨ ਦੀ ਉਸ ਦੇ ਵਿੱਚ ਵੀ ਆਪਣਾ ਪੂਰਾ ਹਿੱਸਾ ਪਾਇਆ। ਉਹਨਾਂ ਦੇ ਵਿੱਚ ਵੀਰ ਜਸਵਿੰਦਰ ਸਿੰਘ ਪੰਨੂ ਵੀ ਨੇ। ਇੱਥੋਂ ਫਿਰ LA ਤੋਂ ਮੂਵ ਕਰਕੇ ਉਹਨਾਂ ਨੇ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਇੱਕ ਸਟੋਰ ਲਿਆ ਸੀ ਔਰ ਉਸ ਤੋਂ ਬਾਅਦ ਉਹ ਸਿਐਟਲ ਆਏ। ਉਹਨਾਂ ਦੇ ਨਾਲ ਵੀਰ ਕੁਲਵੰਤ ਸਿੰਘ ਗਰੇਵਾਲ ਜਿਹੜੇ ਹੁਣ ਡਿਫਰੈਂਟ ਸਟੇਟ ਦੇ ਵਿੱਚ ਨੇ, ਉਹ ਪਾਰਟਨਰ ਸਨ ਔਰ ਮੈਂ ਸ਼ੁਰੂ ਤੋਂ ਹੀ ਜਦੋਂ ਵੀ ਮੇਰਾ ਕੈਨੇਡਾ ਜਾਣਾ ਹੁੰਦਾ ਸੀ ਜਾਂ ਸਿਐਟਲ ਮੈਂ ਗਿਆ ਤੇ ਜਸਵਿੰਦਰ ਸਿੰਘ ਪੰਨੂ ਹੀ ਮੇਰੇ ਹੋਸਟ ਹੁੰਦੇ ਸੀ। ਉਹਨਾਂ ਦੇ ਘਰ ਹੀ ਮੈਂ ਰੁਕਦਾ ਸੀ। ਉਹਨਾਂ ਦੀ ਸਿੰਘਣੀ ਸਾਹਿਬਾ ਜਿਨ੍ਹਾਂ ਦਾ ਨਾਮ ਵੀ ਭੈਣ ਜੀ ਜਸਵਿੰਦਰ ਕੌਰ, ਬੜੇ ਹੀ ਮਿੱਠ ਬੋਲੜੇ ਸੁਭਾਅ ਦੇ ਔਰ ਸਿੱਖੀ ਫੇਥ। ਔਰ ਇਹ ਵੀ ਮੈਂ ਦੱਸਦਾ ਕਿ ਜਦੋਂ ਅਸੀਂ ਅਮਰੀਕਨ ਡ੍ਰੀਮ ਦੀ ਗੱਲ ਕਰਦੇ ਹਾਂ ਜਾਂ ਮਿਹਨਤ ਨਾਲ ਕੁਝ ਵੀ ਹਾਸਲ ਕਰਨ ਦੀ ਗੱਲ ਕਰਦੇ ਹਾਂ, ਇਸ ਪਰਿਵਾਰ ਦੀਆਂ 4 ਬੱਚੀਆਂ ਨੇ ਤੇ ਚਾਰੋਂ ਨੂੰ ਹੀ ਡਾਕਟਰ ਬਣਾਇਆ ਹੈ, ਡੈਂਟਲ BDS। ਔਰ ਇਹ ਆਪਣੇ ਆਪ ਦੇ ਵਿੱਚ ਹੁਣ ਬਹੁਤ ਵਾਰ ਅਸੀਂ ਜਿਹੜੇ ਅੱਜ ਵੀ ਮੇਲ ਡੋਮੀਨੇਟ ਸੋਸਾਇਟੀ 'ਚ ਬੱਚੇ ਜਾਂ ਬੱਚੀ 'ਚ ਫਰਕ ਕਰਦੇ ਔਰ ਟੈਕਸੀ ਚਲਾ ਕੇ ਜਿਹਨੂੰ ਕਿਰਤ ਕਰਕੇ
ਸੋ ਇਹ ਅਨਫੋਰਚੂਨੇਟਲੀ ਭੈਣ ਜੀ ਜਸਵਿੰਦਰ ਕੌਰ ਕੁਛ ਵਰੇ ਪਹਿਲਾਂ ਕੈਂਸਰ ਦੀ ਨਾਮਰਾਦ ਬਿਮਾਰੀ ਨਾਲ ਜਿਹੜਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹਨਾਂ ਦੇ ਲਈ ਔਖਾ ਵਕਤ ਸੀ, ਲੇਕਿਨ ਹੁਣ ਵੀ ਜਦੋਂ ਮੈਂ ਸਿਆਟਲ ਠਹਿਰਦਾ ਇਸ ਵਾਰ ਵੀ ਤਾਂ ਜਸਵਿੰਦਰ ਸਿੰਘ ਪੰਨੂ ਕਹਿਣ ਲੱਗੇ, ਡਾਕਟਰ ਸਾਹਿਬ ਮੈਂ ਮਿਸ ਕਰਦਾ ਵੀ ਕਦੇ ਤੁਸੀਂ ਸਾਡੇ ਕੋਲ ਹੀ ਆਉਂਦੇ ਸੀ, ਹਾਲਾਤ ਨੇ ਕਿੱਥੇ ਪਹੁੰਚਾ ਦਿੱਤੇ। ਮੈਂ ਕਿਹਾ ਨਹੀਂ, ਜਿਹੜੀ ਕੌਮੀ ਕੌਜ਼ ਲਈ ਕਮਿਟਮੈਂਟ ਹੈ, ਜਿਹੜੀ ਉਹਦੀ ਕੰਟੀਨਿਊਟੀ ਹੈ, ਸਭ ਤੋਂ ਵੱਡੀ ਗੱਲ ਹੈ। ਬਾਕੀ ਅਕਾਲ ਪੁਰਖ ਦੇ ਭਾਣੇ 'ਚ ਜ਼ਿੰਦਗੀ 'ਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਨੇ। ਔਰ ਮੈਨੂੰ ਯਾਦ ਹੈ ਕਿ ਜਦੋਂ ਚੜ੍ਹਾਈ ਕਰਨ ਤੋਂ ਕੁਛ ਅਰਸਾ ਪਹਿਲਾਂ ਜਦੋਂ ਜੇ ਬਿਮਾਰ ਨਹੀਂ ਸਨ ਤਾਂ ਉਹਨਾਂ ਨੇ ਮੈਨੂੰ ਕਹਿਣਾ ਕਿ ਡਾਕਟਰ ਸਾਹਿਬ ਤੁਸੀਂ ਬਹੁਤ ਜਿਹੜਾ ਹੈ ਉਹ ਇੰਨਾ ਆਪਣੇ ਆਪ ਨੂੰ ਥਕਾ ਲੈਂਦੇ ਹੋ, ਹੁਣ ਇੱਕ ਵਾਰ ਬਸ ਇੱਕ ਹਫ਼ਤਾ ਤੁਹਾਨੂੰ ਕੱਟ ਆਫ ਕਰਾ ਦੇਣਾ, ਅਸੀਂ ਸਾਰੇ ਪਰਿਵਾਰ ਨਾਲ ਕਿਤੇ ਕੁਆਇਟ ਥਾਂ ਤੇ ਜਾਣਾ, ਤੁਹਾਡਾ ਫੋਨ ਵੀ ਮੈਂ ਰਖਾ ਲੈਣਾ, ਇਵੇਂ ਜਿਵੇਂ ਭੈਣਾਂ ਮਾਣ ਨਾਲ ਕਰਦੀਆਂ ਨੇ। ਸੋ ਮੈਂ ਸਮਝਦਾ ਵੀ ਇਸ ਸਾਰੀ ਸਟਰਗਲ 'ਚੋਂ ਵੀ ਗੁਜ਼ਰਦਿਆਂ ਜਸਵਿੰਦਰ ਸਿੰਘ ਪੰਨੂ ਉਹਨਾਂ ਦੀ ਕਮਿਟਮੈਂਟ ਜਿਹੜੀ ਖਾਲਿਸਤਾਨ ਲਈ ਉਹ ਮੁਕੰਮਲ ਹੈ। ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਵੀ ਹਿੱਸਾ ਨੇ, ਹੁਣ ਵੀ ਉਹਨਾਂ ਦੀ ਬੋਲ ਬਾਣੀ, ਉਹਨਾਂ ਦੇ ਵਿਹਾਰ ਦੇ ਵਿੱਚ ਇਮਾਨਦਾਰੀ ਹੈ। ਔਰ ਬੇਸ਼ੱਕ ਮੈਂ ਇਹ ਦੇਖਿਆ ਵੀ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਆਪਸੀ ਥੋੜ੍ਹੀ ਖਿੱਚ-ਧੂ ਵੀ ਹੁੰਦੀ ਹੈ, ਕੁਝ ਸ਼ਖਸੀਅਤਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਸਾਫ਼ ਗੋਈ ਕਰਕੇ, ਇਮਾਨਦਾਰੀ ਕਰਕੇ, ਸਾਰੇ ਜਿਹੜੇ ਇੱਕ ਦੂਜੇ ਨਾਲ ਟਕਰਾ ਵੀ ਰਹੇ ਹੁੰਦੇ ਨੇ ਉਹ ਉਹਨਾਂ ਨੂੰ ਪਸੰਦ ਕਰਦੇ ਨੇ। ਜਸਵਿੰਦਰ ਸਿੰਘ ਪੰਨੂ ਜਿਹੜੇ ਨੇ ਉਹ ਹਰ ਇੱਕ ਦੇ ਵਿੱਚ ਬੈਠ ਕੇ ਗੱਲ ਸੱਚੀ ਔਰ ਪੰਥ ਦੀ ਔਰ ਖਾਲਿਸਤਾਨ ਦੀ ਜਿਹੜੀ ਹੈ ਉਹ ਕਰਨ ਦੀ ਹਿੰਮਤ ਰੱਖਦੇ ਨੇ। ਸੋ ਅਸੀਂ ਉਹਨਾਂ ਦੀ ਸਪਾਂਸਰਸ਼ਿਪ ਦਾ ਜਿਹੜਾ ਹੈ ਉਹ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਬਹੁਤ ਸਾਰੀਆਂ ਡਿਵੈਲਪਮੈਂਟਸ ਇੰਨੀ ਤੇਜ਼ੀ ਦੇ ਨਾਲ ਹੋ ਰਹੀਆਂ ਨੇ। ਅਮਰੀਕਾ ਭਾਰਤ ਸੰਬੰਧ ਇਹ ਕਿਸੇ ਨੇ, ਤੁਸੀਂ ਜਦੋਂ ਅਸੀਂ ਤਾਂ ਨਿੱਜੀ ਜ਼ਿੰਦਗੀ ਦੀ ਵੀ ਗੱਲ ਕਰਦੇ ਹਾਂ ਕਿ ਭਾਈ ਕੱਲ੍ਹ ਨੂੰ ਕੀ ਹੋਣਾ, ਕੱਲ੍ਹ ਤਾਂ ਦੂਰ ਦੀ ਗੱਲ, ਅਗਲੇ ਸਾਹ ਕੀ ਹੋਣਾ। ਬਹੁਤ ਵਾਰ ਅਸੀਂ ਜਦੋਂ ਰੂਹਾਨੀਅਤ ਦੇ ਪਸਮੰਜਰ ਦੇ ਵਿੱਚ ਗੁਰੂ ਸਾਹਿਬਾਨ ਦਾ ਇਹ ਫਰਮਾਨ ਦੇਖਦੇ ਹਾਂ ਕਿ ਹਰ ਜਪੰਦਿਆਂ ਖਿਨ ਢਿੱਲ ਨਾ ਕੀਚੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਓ ਆਵੇ ਕੇ ਨਾ ਆਵੇ ਰਾਮ। ਕਿ ਬਹੁਤ ਵਾਰ ਜਦੋਂ ਇਹ ਸਾਨੂੰ ਯਾਦ ਦਹਾਨੀ ਹੈ, ਔਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂ ਬੇਐਬ, ਪਰਵਰਦਗਾਰ ਦੁਨੀਆ ਮੁਕਾਮ फ़ानी, तहकीक दिल दानी, मम सर मुए अजराइल गिरफ्ते दिल हेच नादानी। कि ऐ मेरे दिल ਇਹ ਯਾਦ ਰੱਖ ਕਿ ਤੇਰੇ ਸਿਰ ਦੇ ਵਾਲ ਮਮ ਸਰ ਮੂਹੇ, ਮੂਹੇ ਵਾਲਿਆਂ ਨੂੰ ਕਹਿੰਦੇ ਨੇ, ਅਜ਼ਰਾਇਲ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ। ਜਿਵੇਂ ਈਸਟ ਦੀ ਪਰੰਪਰਾ ਦੇ ਵਿੱਚ ਧਰਮਰਾਜ ਜਾਂ ਉਹਦੇ ਭੇਜੇ ਜਮਦੂਤ ਇਹ ਜਿਹੜੇ ਨੇ ਡੈਥ ਨਾਲ ਜੁੜੇ ਹੋਏ ਨੇ, ਇਵੇਂ ਜਿਹੜੇ ਸੈਮੈਟਿਕ ਮਜ਼ਹਬ ਨੇ, ਕ੍ਰਿਸਚੀਅਨਿਟੀ, ਇਸਲਾਮ ਔਰ ਜੂਡਿਜ਼ਮ, ਉਸ ਦੇ ਵਿੱਚ ਅਜ਼ਰਾਇਲ ਜਿਹੜਾ ਉਹ ਮੌਤ ਦਾ ਫਰਿਸ਼ਤਾ ਹੈ। ਤੇ ਮਮ ਸਰ ਮੂਹੇ ਕਿ ਮੇਰੇ ਸਿਰ ਦੇ ਵਾਲ, ਇਜ਼ਰਾਇਲ ਗ੍ਰਿਫਤੇ ਦਿਲ ਖੇਚ ਨਾਦਾਨੀ, ਕਿ ਇਹ ਦਿਲ ਤੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਹੈ। ਸੋ ਰੂਹਾਨੀਅਤ ਦੀ ਜ਼ਿੰਦਗੀ 'ਚ ਤਾਂ ਇਹ ਸਾਨੂੰ ਬਾਰ-ਬਾਰ ਯਾਦ ਦਹਾਨੀ ਕਰਵਾਈ ਜਾਂਦੀ ਹੈ ਕਿ ਜੋ ਵੀ ਪੀਰੀਅਡ ਹੈ ਉਸ ਨੂੰ ਠੀਕ ਇਸਤੇਮਾਲ ਕਰੋ, ਕਿਉਂਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਦਾ ਕੋਈ ਪਤਾ ਨਹੀਂ ਹੈ। ਪਰ ਬਹੁਤ ਵਾਰ ਇਹ ਇਨਸਾਨੀ ਫਿਤਰਤ ਦਾ ਹਿੱਸਾ ਹੈ। ਔਰ ਬਹੁਤ ਜਦੋਂ ਅਸੀਂ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇਖਦੇ ਤੇ ਇਹ ਹਰ ਇੱਕ ਨੇ ਪੜ੍ਹਿਆ ਕਿ ਜਿਹੜੇ ਵੱਡੇ ਵੱਡੇ ਜ਼ਾਬਰ, ਵੱਡੇ ਵੱਡੇ ਡਿਕਟੇਟਰ, ਵੱਡੇ ਵੱਡੇ ਬਾਦਸ਼ਾਹ, ਅਕਸਰ ਜਦੋਂ ਸਿਕੰਦਰ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ, ਜਿੱਦਾਂ ਗ੍ਰੀਸ ਦੇ ਵਿੱਚ ਨਾਂ ਅਲੈਗਜ਼ੈਂਡਰ ਹੈ, ਇਹ ਸਾਡੇ ਖਿੱਤੇ 'ਚ ਉਹਨੂੰ ਸਿਕੰਦਰ ਕਿਹਾ ਜਾਂਦਾ। ਤੇ ਇਹ ਕਿਹਾ ਜਾਂਦਾ ਹੈ ਕਿ ਭਾਈ ਜਦੋਂ ਸਿਕੰਦਰ ਪਰਜਵਾਨ ਪੰਜਾਬ ਦੇ ਉੱਤੇ ਜਦੋਂ ਜੇਹਲਮ ਦੇ ਕੰਢੇ ਉਹ ਜ਼ਖਮੀ ਹੋਇਆ, ਵਾਪਸ ਮੁੜਦੇ ਆ ਇਜਿਪਟ ਦੇ ਤੱਕ ਪਹੁੰਚਦੇ ਆ, ਉਹ ਜ਼ਖਮੀ ਔਰ ਡੈਥ ਬੈੱਡ ਤੇ ਸੀ ਔਰ ਉਹਦੀ ਡੈਥ ਹੋਈ। ਤੇ ਇਹ ਕਿਹਾ ਜਾਂਦਾ ਕਿ ਉਸਨੇ ਇਹ ਤਾਕੀਦ ਕੀਤੀ, ਉਹਨੇ ਕਿਹਾ ਜੀ 3 ਜਿਹੜੀਆਂ ਨੇ ਮੇਰੀਆਂ ਡਿਜ਼ਾਇਰਸ ਨੇ ਉਹ ਤੁਸੀਂ ਜ਼ਰੂਰ ਪੂਰੀਆਂ ਕਰਨੀਆਂ। ਔਰ ਪਹਿਲੀ ਤਾਂ ਉਹਨੇ ਕਿਹਾ ਕਿ ਵੀ ਜਦੋਂ ਮੇਰਾ ਤਾਬੂਤ ਜਿਹੜਾ ਉਹ ਦਫਨਾਉਣ ਦੇ ਲਈ, ਕਿਉਂਕਿ ਉਦੋਂ ਅਜੇ ਕ੍ਰਿਸਚੀਅਨਿਟੀ ਨਹੀਂ ਸੀ ਆਈ, ਇਸਲਾਮ ਵੀ ਨਹੀਂ ਸੀ ਆਇਆ, ਲੇਕਿਨ ਗ੍ਰੀਸ ਦੇ ਵਿੱਚ ਵੀ ਜਿਹੜੇ ਮੁਰਦੇ ਦਫਨਾਏ ਜਾਂਦੇ ਸਨ,
ਕਿ ਮੇਰੇ ਹੱਥ ਕਫਨ ਤੋਂ ਬਾਹਰ ਕੱਢ ਦੇਣਾ ਤਾਂ ਕਿ ਦੁਨੀਆ ਨੂੰ ਇਹ ਪਤਾ ਲੱਗੇ ਕਿ ਵੀ ਅੱਧੀ ਦੁਨੀਆ ਫਤਹ ਕਰਨ ਵਾਲਾ ਤੇ ਸਾਰੀ ਦੁਨੀਆ ਫਤਹ ਕਰਨ ਦਾ ਏਮ ਲੈ ਕੇ ਤੁਰਿਆ ਸਿਕੰਦਰ ਦੁਨੀਆ ਤੋਂ ਖਾਲੀ ਹੱਥ ਜਾ ਰਿਹਾ। ਦੂਸਰਾ ਉਸਨੇ ਕਿਹਾ ਕਿ ਭਾਈ ਜਿਸ ਰਸਤੇ ਤੋਂ ਮੇਰੀ ਉਸ ਤਾਬੂਤ ਨੂੰ ਗੁਜ਼ਾਰਿਆ ਜਾਣਾ, ਮੇਰੀ ਅਰਥੀ ਨੂੰ ਲਿਜਾਇਆ ਜਾਣਾ, ਉਸ ਤੇ ਰਾਹ ਦੇ ਵਿੱਚ ਉਹ ਸਾਰੇ ਹੀਰੇ ਜਵਾਹਰਾਤ ਜਿਹੜੇ ਮੈਂ ਦੁਨੀਆ ਫਤਹ ਕਰਨ ਲੱਗਿਆ ਲੁੱਟੇ ਨੇ ਉਹਦੇ ਉਸ ਧਰਤੀ ਦੇ ਉੱਤੇ ਵਿਛਾ ਦੇਣਾ ਤਾਂ ਕਿ ਇਹ ਹੋਏ ਵੀ ਇਹ ਕਿਸੇ ਕੰਮ ਦੇ ਨਹੀਂ। ਤੇ ਤੀਸਰਾ ਉਹਨੇ ਕਿਹਾ ਵੀ ਜਿੰਨੇ ਹਕੀਮ ਨੇ, ਲੁਕਮਾਨ ਜਿਹਨਾਂ ਨੂੰ ਗ੍ਰੀਸ ਦੇ ਵਿੱਚ ਕਿਹਾ ਜਾਂਦਾ, ਉਹ ਮੇਰੀ ਅਰਥੀ ਨੂੰ ਮੋਢਾ ਦੇਣ ਤਾਂ ਕਿ ਇਹ ਵੀ ਹੋਏ ਕਿ ਜੀ ਇੰਨੇ ਜਿਹੜੇ ਹਕੀਮ ਜਾਂ ਜਿਹੜੇ ਜ਼ਿੰਦਗੀ ਦੇਣ ਵਾਲੇ ਔਰ ਜਿਨ੍ਹਾਂ ਨੂੰ ਚਾਰਾ ਘਰ ਵੀ ਕਹਿੰਦੇ ਨੇ ਫਰਸ਼ਨ ਦੇ ਵਿੱਚ ਅਸੀਂ, ਡਾਕਟਰ, ਹਕੀਮ, ਵੈਦ, ਕਿ ਇੰਨੇ ਚਾਰਾ ਘਰ, ਲੁਕਮਾਨ, ਡਾਕਟਰ, ਹਕੀਮ, ਵੈਦ, ਉਹ ਸਾਰੇ ਮੇਰੇ ਜਿਹੜੀ ਅਰਥੀ ਨੂੰ ਜਿਹੜਾ ਮੋਢਾ ਦੇ ਕੇ ਲਿਜਾਣ ਕਿ ਉਹ ਵੀ ਮੈਨੂੰ ਸਾਹ ਨਹੀਂ ਦੇ ਸਕੇ ਜਾਂ ਜ਼ਿੰਦਗੀ ਨਹੀਂ ਦੇ ਸਕੇ। ਹੁਣ ਇਹ ਜਦੋਂ ਅਸੀਂ ਜਿਹੜੇ ਹਾਕਮ ਦੁਨੀਆ ਦੇ ਵਿੱਚ ਆਉਂਦੇ ਨੇ ਔਰ ਉਹ ਅਥੋਰੀਟੇਰੀਅਨਿਜ਼ਮ ਦੇ ਨਾਂ ਥੱਲੇ ਆਣ, ਫੌਜੀ ਡਿਕਟੇਟਰ ਬਣ ਕੇ ਆਣ, ਨਾਜ਼ੀ ਬਣ ਕੇ ਆਣ, ਫਾਸ਼ਿਸਟ ਬਣ ਕੇ ਆਣ, ਨੇਤਨਯਾਹੂ ਬਣ ਕੇ ਆਣ, ਪੁਤਿਨ ਬਣ ਕੇ ਆਣ ਜਾਂ ਮੋਦੀ ਬਣ ਕੇ ਆਣ, ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਭਾਈ ਉਹਨਾਂ ਦਾ ਵੀ ਅਲਟੀਮੇਟ ਜਿਹੜਾ ਹੈ ਉਹ ਡਾਊਨਫਾਲ ਵੀ ਹੋਣਾ ਹੈ, ਉਹਨਾਂ ਨੇ ਡਿੱਗਣਾ ਵੀ, ਦੁਨੀਆ ਤੋਂ ਤਾਂ ਜਾਣਾ ਹੀ ਜਾਣਾ। ਕਈ ਵਾਰ ਅੱਖਾਂ ਦੇ ਸਾਹਮਣੇ ਵੀ ਜਿਹੜਾ ਹੈ ਉਹ ਕਿਸ ਹਾਲਤ ਦੇ ਵਿੱਚ ਉਹ ਜਾਂਦੇ ਨੇ। ਔਰ ਜੇ ਪੋਲੀਟੀਕਲੀ ਇਹ ਦੇਖਣਾ ਹੋਏ, ਜਿਨ੍ਹਾਂ ਨੇ ਪਿਛਲੇ ਵਰਿਆਂ ਦਾ ਮੋਦੀ ਔਰ ਟਰੰਪ ਰਿਲੇਸ਼ਨਸ਼ਿਪ ਨੂੰ ਲੈ ਕੇ ਜਿਸ ਕਿਸਮ ਦਾ ਮੋਦੀ ਦਾ ਜਾਂ ਉਹਨਾਂ ਦੇ ਫਿਰ ਅੱਗੋਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵੀ ਜਿਨ੍ਹਾਂ ਦੇ ਲਈ ਦੁਮਛੱਲੇ ਕਹਿ ਲਓ ਜਾਂ ਟੌਂਟ ਬਟੌਂਟ ਕਹਿ ਲਓ, ਉਹਨਾਂ ਦਾ ਰਵੱਈਆ, ਔਰ ਅੱਜ ਜਿਹੜਾ ਪਿਛਲੇ 6 ਮਹੀਨੇ ਦੇ ਵਿੱਚ ਮੋਦੀ ਦੀ ਔਰ ਇੰਡੀਆ ਦੀ ਔਰ ਉਹਨਾਂ ਦੇ ਉਹ ਸਾਰਾ ਜਿਹੜਾ ਇੱਥੇ ਬੈਠੇ ਵੀ ਜਿਹੜੇ ਨੇ ਉਹਨਾਂ ਦੇ 3-4 ਮਿਲੀਅਨ ਜਿਨ੍ਹਾਂ ਨੇ ਅੱਤ ਚੁੱਕੀ ਹੋਈ ਸੀ ਹਰ ਪਾਸਿਓਂ, ਜਿਨ੍ਹਾਂ ਦੇ ਹੌਸਲੇ ਇੰਨੇ ਵਧੇ ਹੋਏ ਸੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਸੱਚਮੁੱਚ ਹੀ ਵਿਸ਼ਵ ਗੁਰੂ ਬਣ ਗਏ। ਔਰ ਜਿਸ ਕਿਸਮ ਦੀ ਅੱਤ ਚੁੱਕਦੇ ਆ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ, ਅਮਰੀਕਾ, ਕੈਨੇਡਾ, UK ਦੀ ਧਰਤੀ ਦੇ ਉੱਤੇ ਦਹਿਸ਼ਤਗਰਦੀ ਦਾ ਨੰਗਾ ਨਾਚ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਜਿਸ ਲੈਵਲ ਦੇ ਉੱਤੇ ਉਹਨਾਂ ਦੀ ਹਿਊਮਿਲੇਸ਼ਨ ਹੋ ਰਹੀ ਹੈ, ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਨਿਊਟਰਲ ਕਿਸਮ ਦੇ ਐਕਸਪਰਟ ਬੈਠ ਕੇ ਉਹ ਹੰਝੂ ਵਹਾ ਰਹੇ ਨੇ ਕਿ ਇੰਨਾ ਤਾਂ ਜਦੋਂ ਇਹਨਾਂ 77 ਸਾਲਾਂ ਦੇ ਵਿੱਚ ਭਾਰਤ ਦੀ ਤੋਏ ਔਰ ਬਿਸਤੀ ਔਰ ਹਿਊਮਿਲੇਸ਼ਨ, ਔਰ ਇੱਕ ਪਾਸੇ ਕਿੱਥੇ ਮਾਣ ਨਾਲ ਜੀ ਅਸੀਂ 1 ਬਿਲੀਅਨ 400 ਮਿਲੀਅਨ ਲੋਕਾਂ ਦੀ ਆਵਾਜ਼ ਹੈ, ਦੂਜੇ ਤੀਜੇ ਹੁਣ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕੰਨਾਂ 'ਚ ਪਾਇਆ ਨਹੀਂ ਰੜਕਦੇ। ਔਰ ਐਵਰੀ ਡੇ ਕੁਛ ਨਾ ਕੁਛ ਐਸਾ ਹੁੰਦਾ ਜਾ ਰਿਹਾ ਹੈ। ਔਰ ਭਾਰਤ ਨੂੰ ਇੱਕ ਤਾਂ ਹੁੰਦਾ ਆਈਨਾ ਦਿਖਾਣਾ, ਬਿਲਕੁਲ, ਉਹ ਤਾਂ ਤੁਸੀਂ ਅਕਲਮੰਦ ਨੂੰ ਦਿਖਾਉਂਦੇ ਹੋ ਕਿ ਉਹਨੂੰ ਨਜ਼ਰ ਆ ਜਾਏ ਵੀ ਉਸਦੀ ਔਕਾਤ ਕੀ ਹੈ, ਪਰ ਜਿਹੜੇ ਢੀਠ, ਗਧੇ, ਬੇਸ਼ਰਮ ਔਰ ਬੇਗੈਰਤ ਹੁੰਦੇ ਨੇ ਉਹਨਾਂ ਨੂੰ ਧੌਣ ਤੋਂ ਹੀ ਫੜਿਆ ਜਾਂਦਾ। ਤੁਸੀਂ ਬਿਲਕੁਲ ਠੀਕ ਕਿਹਾ ਵੀ ਧੌਣ ਤੋਂ ਫੜ ਕੇ ਉਹਨਾਂ ਦੀ ਔਕਾਤ ਦਿਖਾਈ ਹੈ, ਫਿਰ ਉਹ ਜਿਹੜੀਆਂ ਲੀਕਾਂ ਕਢਾਣੀਆਂ ਨੇ ਜਾਂ ਉਹ ਨੇ ਉਹ ਇੱਕ ਵੱਖਰੀ ਲਾਈਨ ਹੈ। ਔਰ ਇਸ ਸਾਰੇ 'ਚ ਅਸੀਂ ਇਹ ਦੇਖਦੇ ਹਾਂ ਵੀ ਕਿਸ ਕਦਰ ਇਹ, ਔਰ ਜਦੋਂ ਅਸੀਂ ਅਕਸਰ ਆਪਣੇ ਪ੍ਰੋਗਰਾਮਾਂ 'ਚ ਪਿਛਲੇ ਵਰਿਆਂ 'ਚ ਕਹਿੰਦੇ ਰਹੇ ਕਿ ਵੀ ਜਿਹੜੇ ਭਾਰਤੀ ਜਾਂ ਬ੍ਰਾਹਮਣਵਾਦੀ ਜਾਂ ਹਿੰਦੂਤਵੀ ਗੌਸਿਪ ਦੇ ਵਿੱਚ ਯਕੀਨ ਰੱਖਦੇ ਨੇ, ਕਿਉਂਕਿ ਇਹਨਾਂ ਦਾ ਤਾਂ ਬਹੁਤ ਸਾਰਾ ਈਵਨ ਜੇ ਮਜ਼ਹਬੀ ਬੇਸ ਵੀ ਦੇਖੋ ਅੱਜ ਵੀ, ਜਿਸ ਨੂੰ ਹਿੰਦੂਤਵੀ ਆਪਣੀ ਆਈਡੀਓਲੋਜੀ ਕਹਿੰਦੇ ਨੇ, ਇਹ ਈਵਨ ਵੇਦਾਂ ਤੇ ਬੇਸਡ ਥਾਟ ਵੀ ਨਹੀਂ ਹੈ, ਪੁਰਾਣਿਕ ਹੈ। ਪੁਰਾਣ ਵੱਡੇ ਵੱਡੇ ਗਪੌੜ ਨੇ। ਔਰ ਇਹ ਜਿਹੜੇ ਲੋਕ ਝੂਠ ਬੋਲਦੇ ਨੇ, ਵੱਡੀ ਗੱਪ ਛੱਡਦੇ ਨੇ, ਉਹਦਾ ਇੱਕ ਨੁਕਸ ਇਹ ਹੁੰਦਾ ਕਿ ਵਕਤ ਉਹ ਫਿਰ ਉਹਨੂੰ ਰਿਪੀਟ ਕਰਦੇ ਨੇ, ਪਰ ਉਹ ਸਮਝਦੇ ਨੇ ਵੀ ਜਿੰਨਾ ਵੱਡਾ ਝੂਠ ਤੁਸੀਂ ਬੋਲੋ ਉਨਾ ਜ਼ਿਆਦਾ ਲੋਕ ਯਕੀਨ ਕਰਦੇ ਨੇ, ਫਿਰ ਉਹਨੂੰ ਬਾਰ-ਬਾਰ ਬੋਲਦੇ ਨੇ। ਪਰ ਉਹਦੀ ਫਲਿੱਪ ਸਾਈਡ ਇਹ ਹੁੰਦੀ ਹੈ ਕਿ ਵਕਤ ਪਾ ਕੇ ਤੁਸੀਂ ਆਪਣੇ ਝੂਠ 'ਤੇ ਆਪ ਹੀ ਯਕੀਨ ਵੀ ਕਰਨ ਲੱਗ ਜਾਂਦੇ ਹੋ। ਤੁਹਾਨੂੰ ਲੱਗਣ ਲੱਗ ਜਾਂਦਾ ਹੈ ਕਿ ਵੀ ਸੱਚਮੁੱਚ ਹੀ ਜਿਹੜਾ ਜਿਵੇਂ ਆ ਢੋਂਗੀ ਕਿਸਮ ਦੇ ਜਿਹੜੇ ਠੱਗ ਬਾਬੇ ਨੇ, ਉਹ ਜਦੋਂ ਉਹਨਾਂ ਦੇ ਚੇਲੇ ਉਹਨਾਂ ਨੂੰ ਪ੍ਰਚਾਰਦੇ ਨੇ ਜਾਂ ਉਹ ਇੱਕ ਪਲੈਨਡ ਤਰੀਕੇ ਨਾਲ ਆਪਣਾ ਵਪਾਰ ਇਸਟੈਬਲਿਸ਼ ਕਰਦੇ ਨੇ ਤੇ ਲੋਕ ਉਹਨਾਂ ਦੇ ਪਿੱਛੇ ਲੱਗਦੇ ਨੇ। ਫਿਰ ਇੱਕ ਸਟੇਜ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਵਾਕਈ ਅਸੀਂ ਕਰਾਮਾਤੀ ਹਾਂ, ਸਾਡੇ 'ਚ ਕੋਈ
ਐਕਸਟਰਾ ਕਰਾਮਾਤ ਹੈ। ਉਦੋਂ ਫਿਰ ਕਿਤੇ ਕਾਬੂ ਆਉਂਦੇ ਨੇ ਤੇ ਛਤਰੌਲ ਹੁੰਦੀ ਆ, ਫਿਰ ਉਹਨੂੰ ਸਮਝ ਆਉਂਦੀ ਹੈ ਵੀ ਨਹੀਂ ਅਸੀਂ ਸਾਡੀ ਔਕਾਤ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਭਾਰਤੀ ਹਾਕਮਾਂ ਔਰ ਉਹਨਾਂ ਦੇ ਸਾਰਾ ਸਿਸਟਮ ਜੇ ਇਸ ਵੇਲੇ ਇਕੱਲਾ ਇਹ ਨਹੀਂ ਹੈ। ਜਦੋਂ ਇਹ ਤਾਂ ਹੁੰਦਾ ਹੈ ਵੀ ਚਲੋ ਕਿਸੇ ਨੇ ਆਪਣੀ ਜੇ ਨਹਿਰੂ ਨੂੰ ਕਿਹਾ ਜਾਏ ਕਿ ਜੀ ਹਿੰਦੀ ਚੀਨੀ ਭਾਈ ਭਾਈ, ਲੇਕਿਨ ਇਹਦੇ ਨਾਲ ਉਹਦੇ 'ਚ ਵੀ ਜਿਹੜਾ ਇਸ ਕਿਸਮ ਦੀ ਜਿਹੜੀ ਆਕੜ ਆਈ ਜਦੋਂ ਕਿ ਗੋਆ 1960 'ਚ ਫਤਹ ਕੀਤਾ, ਔਰ ਦੂਸਰਾ ਕਿ ਚੀਨ ਦੇ ਉੱਤੇ ਅਟੈਕ ਜਿਹੜੇ ਅੱਜ ਵੀ ਇਹਨਾਂ ਦੀਆਂ ਰਿਪੋਰਟਾਂ ਇਹ ਪਬਲਿਕ ਨਹੀਂ ਕਰਦੇ, ਇਹ ਨਹੀਂ ਹੈ ਵੀ ਚੀਨ ਨੇ ਐਡਵਾਂਸ ਕੀਤਾ, ਇਹ ਇਹਨਾਂ ਨੂੰ ਹੌਸਲਾ ਵਧਿਆ, ਇਹਨਾਂ ਨੂੰ ਲੱਗਾ ਕਿ ਜੀ ਵਾਕਈ ਅਸੀਂ ਤਾਂ ਜਿਹੜੇ ਆ ਬਹੁਤ ਵੱਡੀ ਪਾਵਰ ਬਣ ਗਏ ਆ। ਫਿਰ ਚੀਨ ਨੇ ਜੋ ਇਹਨਾਂ ਨੂੰ ਕੁੱਟਿਆ ਔਰ 38,000 ਸਕੁਅਰ ਕਿਲੋਮੀਟਰ ਟੈਰੀਟਰੀ ਅਕਸਾਈ ਚੀਨ ਦੀ ਉਹ ਅੱਜ ਵੀ ਚੀਨ ਦੇ ਕੋਲ ਹੈ। ਔਰ ਚੀਨ ਦਾ ਫਰਦਰ ਕਲੇਮ ਲੱਦਾਖ ਔਰ ਅਰੁਣਾਚਲ ਪ੍ਰਦੇਸ਼, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਜਿਹੜਾ ਉਹਨਾਂ ਨੇ ਕਿਸੇ ਵੇਲੇ ਵੀ ਜਿਵੇਂ ਉਹ ਛੜੱਪਾ ਮਾਰ ਕੇ ਖੋਹ ਲੈਣਾ ਹੁੰਦਾ, ਉਹ ਉਸ ਖੋਹ ਲੈਣ ਦੇ ਪਾਰਟ 'ਚ ਨੇ। ਇਵੇਂ ਹੀ ਜੇ ਤੁਸੀਂ ਭਾਰਤ ਦੀ ਦਿਲਵਦੀ ਦੇਖੋ ਕਿ ਇਸ ਨੇ ਕਿਵੇਂ ਮੋਦੀ ਦੇ ਥੱਲੇ ਜਿਹੜੀ ਆਪਣੀ ਫੋਰਨ ਪਾਲਿਸੀ ਜਿਹੜੀ ਇੱਕ ਬੈਲੈਂਸ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਾਲੇ, ਉਹਨੂੰ ਫਲਾਊਟ ਕੀਤਾ। ਟਰੰਪ ਦੀ ਪਹਿਲੀ ਜਿਹੜੀ ਹੈ ਟਰਮ ਦੇ ਵੇਲੇ ਉਹ ਕੁਆਡ ਦਾ ਹਿੱਸਾ ਬਣੇ, ਜਿਸ ਕੁਆਡ ਨੂੰ ਈਵਨ ਪੁਤਿਨ ਨੇ, ਜਿਹਨੂੰ ਹੁਣ ਮੋਦੀ ਆਪਣਾ ਯਾਰ ਕਹਿ ਰਿਹਾ, ਜਾਂ ਕਿ ਅਜੀਤ ਡੋਵਲ ਉੱਥੇ ਬੈਠਾ ਡੇਰੇ ਲਾਏ ਨੇ, ਪੁਤਿਨ ਦੀ ਵਿਜ਼ਿਟ ਹੈ ਈਅਰ ਐਂਡ ਦੇ ਉੱਤੇ, ਔਰ ਕੱਲ੍ਹ ਮੋਦੀ ਔਰ ਪੁਤਿਨ ਦੀ ਆਪਸੀ ਗੁਫ਼ਤਗੂ ਵੀ ਹੋਈ ਕਿ ਜੀ ਬੜਾ ਫਲਾਣਾ। ਪੁਤਿਨ ਨੇ ਕਿਹਾ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ, ਕਿ ਜਿਵੇਂ ਰਸ਼ੀਆ ਨੂੰ ਘੇਰਨ ਦੇ ਲਈ ਪੱਛਮੀ ਤਾਕਤਾਂ ਨੇ ਨੈਟੋ ਬਣਾਈ ਸੀ, ਇਵੇਂ ਚਾਈਨਾ ਨੂੰ ਘੇਰਨ ਦੇ ਲਈ ਇਹ ਸਾਰੀ ਲਾਈਨ ਬਣਾਈ ਹੋਈ। ਲੇਕਿਨ ਇਹ ਬਿਲਕੁਲ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਉਹ ਜਾ ਕੇ ਬਾਂਦਰਾਂ ਨੂੰ ਚੰਬੜ ਜਾਂਦਾ ਹਰ ਇੱਕ ਨੂੰ, ਕਿ ਜੀ ਗੜ ਨਾਲ ਲਾ ਲਿਆ ਤੇ ਦੂਜਾ ਹਾਲਾਂ। ਹੁਣ ਉਹੀ ਇੰਡੀਅਨ ਸਵਾਲ ਪੁੱਛ ਰਹੇ ਨੇ ਕਿ ਮੋਦੀ ਦੇ ਨਾਲ ਇੰਨੀ ਦੋਸਤੀ ਵਨ ਸਾਈਡਡ ਤੁਹਾਡਾ ਪ੍ਰੋਪੇਗੈਂਡਾ ਸੀ ਦੋਸਤੀ। ਟਰੰਪ ਨੇ ਕਦੋਂ ਜਿਹੜਾ ਇਸ ਕਿਸਮ ਦਾ ਕੋਈ ਪਾਰਟ ਜਾਂ ਦੂਜਾ ਰੱਖਿਆ? ਇਹਨਾਂ ਨੂੰ ਤਾਂ ਪਸੰਦ ਨਹੀਂ ਹੁੰਦਾ ਜਿਹੜਾ ਆ ਕੇ ਮੈਂ ਬਾਂਦਰ ਦੀ ਤਰ੍ਹਾਂ ਚੰਬੜਦਾ। ਜੇ ਕਦੇ ਤੁਸੀਂ ਬਾਡੀ ਲੈਂਗੁਏਜ ਦੇਖੋ ਉਹ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਪਰ ਜੇ ਤੁਸੀਂ ਆਪਣਾ ਹੀ ਇੱਕ ਨੈਰੇਟਿਵ ਬਣਾਉਣਾ ਹੈ, ਆਪਣਾ ਹੀ ਝੂਠ, ਆਪਣਾ ਹੀ ਲੋਕਾਂ ਨੂੰ ਉੱਲੂ ਬਣਾਉਣਾ ਹੈ, ਤੇ ਨਤੀਜੇ ਫਿਰ ਉਹੀ ਹੁੰਦੇ ਨੇ ਕਿ ਵੀ ਅਲਟੀਮੇਟਲੀ ਤੁਸੀਂ ਦਿਖਾਵਾ ਕਰ ਰਹੇ ਹੋ ਦੋਸਤੀ ਦਾ ਵੀ ਕਿ ਜੀ ਅਸੀਂ ਬਹੁਤ ਹਾਊਡੀ ਮੋਡੀ, ਕਿ मोदी कह रहे थे जी कि ट्रंप आए वहाँ नमस्ते ट्रंप हुआ और फिर मेरे ऑनर में हाउडी मोडी हुआ कि हाउ आर यू मोदी, उन्होंने हाउडी मोडी। सो वो ਇਹਦੇ 'ਚ ਸਮਝਦੇ ਸੀ ਕਿ ਜੀ ਅਸੀਂ ਉੱਲੂ ਬਣਾ ਲਿਆ ਜੀ, ਲੱਖਾਂ ਲੋਕ ਉੱਥੇ ਸਾਡੇ ਨਾਲ ਨੇ, ਲੱਖਾਂ ਜਿਹੜੇ ਨੇ ਇੱਥੇ ਨੇ, ਉਹ ਸਾਰੇ ਜਿਹਨੂੰ ਸਪਾਂਸਰਡ ਪ੍ਰੋਗਰਾਮ ਲੋਕਾਂ ਨੂੰ ਮੁਫਤ ਤੁਸੀਂ ਜਹਾਜ਼ਾਂ 'ਚ ਢੋ ਰਹੇ ਹੋ, ਉਸ ਕਿਸਮ ਦੇ ਗੁਜਰਾਤੀ ਤੇ ਦੂਜੇ ਤੁਸੀਂ ਇਕੱਠੇ ਕੀਤੇ ਹੋਏ ਨੇ। ਲੇਕਿਨ ਕਰ ਤੁਸੀਂ ਕੀ ਰਹੇ ਹੋ? ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ ਅਮਰੀਕਾ ਦੀ ਧਰਤੀ ਤੇ। ਕਰ ਤੁਸੀਂ ਕੀ ਰਹੇ ਹੋ? ਅਮਰੀਕਾ ਨੂੰ ਡਬਲ ਕ੍ਰਾਸ ਕਰ ਰਹੇ ਹੋ। ਜੇ ਯੂਕਰੇਨ ਵਾਰ 3 ਸਾਲ ਪਹਿਲਾਂ ਸ਼ੁਰੂ ਹੋਈ, ਹਾਲਾਂ ਉਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਸੀ, ਪਰ ਟਰੰਪ ਨੇ ਇਹ ਨੋਟਿਸ ਕੀਤਾ ਜਦੋਂ ਤੱਕ ਸਮਝ ਆਈ ਕਿ ਚੰਗੀ ਤਰ੍ਹਾਂ ਕਿ ਵੀ ਇਹ ਤਾਂ ਅਸੀਂ 2 ਟ੍ਰਿਲੀਅਨ 3 ਟ੍ਰਿਲੀਅਨ ਜਿਹੜਾ ਯੂਕਰੇਨ ਦੇ ਉੱਤੇ ਖਰਚ ਰਹੇ ਹੈ, ਇਹ ਉਸ ਰਸ਼ੀਆ ਤੇ ਜਿਹਦੇ ਸੈਂਕਸ਼ਨਸ ਲਾਈਆਂ ਨੇ ਉਹਦੇ ਤੋਂ ਆਇਲ ਬਾਏ ਕਰ ਰਹੇ ਨੇ, ਸਿਰਫ ਆਪਣੇ ਯੂਜ਼ ਲਈ ਨਹੀਂ। ਜੇ 2.5% ਇਹ ਯੂਕਰੇਨ ਵਾਰ ਸ਼ੁਰੂ ਹੋਣ ਤੋਂ ਪਹਿਲਾਂ 2.5% ਇੰਡੀਅਨ ਆਇਲ ਰਸ਼ੀਆ ਤੋਂ ਖਰੀਦਦੇ ਸੀ, ਰੈਸਟ ਸਾਊਦੀ ਅਰੇਬੀਆ, ਈਰਾਨ, ਦੂਜੇ ਤੀਜੇ ਉਹਨਾਂ ਦੇ UAE ਤੋਂ ਸੀ। 33% ਇਹਨਾਂ ਨੇ ਲੈਣਾ ਸ਼ੁਰੂ ਕਰ ਦਿੱਤਾ ਔਰ ਉਹਨੂੰ ਆਪਣੀਆਂ ਰਿਫਾਈਨਰੀਜ਼ ਜਿਹੜੀਆਂ ਕੁਛ ਤਾਂ ਸਪੈਸੀਫਿਕ ਜਿਹੜੀਆਂ ਗਵਰਨਮੈਂਟ ਕੰਪਨੀਜ਼ ਨੇ, ਕਿਉਂਕਿ ਜਿਹੜਾ ਹਰ ਥਾਂ ਦਾ ਕਰੂਡ ਆਇਲ ਹੁੰਦਾ, ਕਰੂਡ ਆਇਲ ਉਹਨੂੰ ਇਸ ਲਈ ਜਦੋਂ ਜ਼ਮੀਨ 'ਚੋਂ ਪੈਟਰੋਲੀਅਮ ਪ੍ਰੋਡਕਟ ਨਿਕਲਦੇ ਨੇ, ਜਿਵੇਂ ਇਰਾਕ ਦਾ ਆਇਲ ਹੈ ਜੋ ਬਿਲਕੁਲ ਕਲੀਨ ਹੈ, ਉਹਦੇ 'ਚ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ। ਰਸ਼ੀਆ ਦਾ ਬਹੁਤ ਕਰੂਡ ਆਇਲ ਹੈ ਔਰ ਉਹਨੂੰ ਪ੍ਰੋਸੈਸ ਕਰਨ ਦੇ ਲਈ ਜਿਹੜੇ ਜਿਸ ਕਿਸਮ ਦੀਆਂ ਰਿਫਾਈਨਰੀਜ਼ ਚਾਹੀਦੀਆਂ ਉਹ ਇੰਡੀਆ ਨੇ ਬਣਾਈਆਂ ਹੀ ਰਸ਼ੀਅਨ ਕਰੂਡ ਆਇਲ ਲਈ ਨੇ, ਔਰ ਉਹ ਤੁਸੀਂ ਉਹਨੂੰ ਪ੍ਰੋਸੈਸ ਕਰਕੇ ਫਿਰ ਯੂਰਪ ਦੀ ਮਾਰਕੀਟ 'ਚ ਵੇਚ ਰਹੇ ਹੋ। ਹੁਣ ਇਸ ਸਾਰੇ ਦੇ ਚੱਲਦੇ ਆ ਬੜਾ ਕਲੀਅਰਲੀ, ਔਰ ਟੈਰਿਫ ਦੇ ਮੁੱਦੇ 'ਤੇ ਤਾਂ ਪਹਿਲੀ ਟਰਮ ਵੇਲੇ ਵੀ ਟਰੰਪ ਨੇ ਇਹ ਗੱਲ ਕਹੀ ਸੀ ਕਿ ਵੀ ਇਹ ਜਿਹੜਾ ਇੰਡੀਆ ਹੈ ਕਿੰਗ ਆਫ ਟੈਰਿਫਸ। ਔਰ ਅੱਜ ਜਿਹੜੇ ਵਾਈਟ ਹਾਊਸ ਦੇ ਵਿੱਚ ਟ੍ਰੇਡ ਐਡਵਾਈਜ਼ਰ ਨੇ ਪੀਟਰ ਨਵਾਰੋ, ਉਹਨੇ ਕਿੰਗ ਦੇ ਨਾਲ ਭਾਰਤੀ ਲਫ਼ਜ਼ ਇਸਤੇਮਾਲ ਕਰਦੇ ਆ ਕਿ ਇੰਡੀਆ ਇਜ਼ ਮਹਾਰਾਜਾ ਆਫ ਟੈਰਿਫਸ। ਇਹ ਬਿਆਨ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗੱਲ ਹੁਣ ਜਿਹੜੀ ਇਸ ਟ੍ਰੇਡ ਐਡਵਾਈਜ਼ਰ ਨੇ ਕਹੀ, ਔਰ ਫਿਰ ਦੂਸਰੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ ਨੇ ਵੀ ਅੱਜ ਕਹੀ ਹੈ ਕਿ ਮੈਂ ਹੁਣ ਇਹ ਪੁੱਛਿਆ ਗਿਆ ਜਦੋਂ ਕਿ ਜੀ
25% ਤਾਂ ਟੈਰਿਫ ਲਾਇਆ ਹੀ ਸੀ ਇੰਡੀਆ ਦੇ ਉੱਤੇ, ਐਡੀਸ਼ਨਲ ਤੁਸੀਂ 25% ਹੋਰ ਲਾਇਆ, ਜਿਹਨੂੰ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਅਸੀਂ ਪੈਨਲਟੀ ਲਾਵਾਂਗੇ, ਉਹ ਤੁਸੀਂ ਰਸ਼ੀਅਨ ਆਇਲ ਬਾਏ ਕਰਨ ਦੇ ਉੱਤੇ ਲਾਇਆ। ਚਾਈਨਾ ਵੀ ਰਸ਼ੀਅਨ ਆਇਲ ਬਾਏ ਕਰਦਾ ਹੈ, ਯੂਰਪੀਅਨ ਵੀ ਮੁਲਕਾਂ ਨੇ ਜਾਂ ਦੂਜਿਆਂ ਨੇ ਕੀਤਾ। ਫਿਰ ਭਾਰਤ ਨੂੰ ਕਿਉਂ ਸਿੰਗਲ ਆਊਟ ਕੀਤਾ ਗਿਆ? ਸੋ ਜਿਹੜਾ ਅੱਜ ਹੁਣ ਤੱਕ ਤਾਂ ਇਹ ਟੈਰਿਫ ਇਸ਼ੂ ਸੀ ਕਿ ਜੀ ਇੰਡੀਆ ਜਿਹੜਾ ਹੈ ਉਹ ਹਰ ਚੀਜ਼ ਦੇ ਉੱਤੇ ਵਾਧੂ ਟੈਰਿਫ ਲਾਉਂਦਾ ਹੈ ਔਰ 43 ਬਿਲੀਅਨ ਡਾਲਰ ਦਾ ਜਿਹੜਾ ਟ੍ਰੇਡ ਸਰਪਲਸ ਹੈ ਇੰਡੀਆ ਦਾ ਉਹਨੂੰ ਬੈਲੈਂਸ ਕਰਨਾ ਹੈ। ਉਹ ਤਾਂ 25% ਲੱਗਾ ਹੀ ਲੱਗਾ। ਅੱਜ ਪਹਿਲੀ ਵਾਰ ਹੈ ਕਿ ਇਹ ਨੈਸ਼ਨਲ ਟ੍ਰੇਡ ਦਾ ਜਿਹੜਾ ਉਹਨਾਂ ਦਾ ਐਡਵਾਈਜ਼ਰ ਹੈ ਪਲੱਸ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨਾਂ ਨੇ ਇੰਡੀਆ ਨੂੰ ਅਮਰੀਕਾ ਦੇ ਲਈ ਸਿਕਿਉਰਿਟੀ ਥ੍ਰੈਟ ਵੀ ਦੱਸ ਦਿੱਤਾ, ਸਿਕਿਉਰਿਟੀ ਇਸ਼ੂ ਵੀ। ਔਰ ਮੈਂ ਐਗਜ਼ੈਕਟਲੀ ਕਿਉਂਕਿ ਅਸੀਂ ਇਹ ਨਹੀਂ ਹੈ ਕਿ ਵੀ ਕੋਈ ਨੈਰੇਟਿਵ ਖੁਦ ਬਣਾਉਂਦੇ ਆ, ਇਸ ਲਈ ਹਾਲਾਂ ਪੰਜਾਬੀ ਦੇ ਪ੍ਰੋਗਰਾਮ 'ਚ ਕੋਈ ਜ਼ਰੂਰੀ ਨਹੀਂ ਵੀ ਅੰਗਰੇਜ਼ੀ ਬੋਲਣੀ ਵੀ ਜ਼ਰੂਰੀ ਹੈ, ਪਰ ਇਹ ਕ੍ਰੈਡੀਬਿਲਿਟੀ ਵੀ ਹੁੰਦੀ ਹੈ ਕਿ ਜਿਹੜੀ ਖਬਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਉਹ ਖਬਰ ਆਥੈਂਟਿਕ ਹੈ, ਐਗਜ਼ੈਕਟ ਉਹਦੇ ਅਲਫਾਜ਼ ਕੀ ਨੇ। ਔਰ ਇਹ ਇਹਨਾਂ ਦੀ ਆਪਣੀ ਇੰਡੀਅਨ ਨਿਊਜ਼ ਏਜੰਸੀ PTI ਨੇ ਇਸ ਖਬਰ ਨੂੰ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਇੰਪੋਜੀਸ਼ਨ ਆਫ ਐਡੀਸ਼ਨਲ ਡਿਊਟੀ ਔਨ ਇੰਡੀਆ ਨੈਸ਼ਨਲ ਸਿਕਿਉਰਿਟੀ ਇਸ਼ੂ, ਵਾਈਟ ਹਾਊਸ ਟ੍ਰੇਡ ਐਡਵਾਈਜ਼ਰ। ਔਰ ਇਹ ਜਿਹੜਾ ਹੁਣ ਉਹਦੇ 'ਚ ਕੇਸ ਕਿਵੇਂ ਬਿਲਡ ਕੀਤਾ ਹੈ ਔਰ ਉਹਨੇ ਬਿਲਕੁਲ ਕਿਹਾ ਵੀ ਕਿਵੇਂ ਅਮਰੀਕਾ ਦੇ ਲਈ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ। ਉਹਨੇ ਕਿਹਾ ਵੀ ਹੁਣ ਸਿਰਫ ਗੱਲ ਟੈਰਿਫ ਦੀ ਨਹੀਂ ਹੈ ਕਿ ਅਸੀਂ ਜਿਹੜਾ ਉਹ ਜਿੰਨੇ ਉਹ ਲਾਉਂਦੇ ਨੇ ਉਨੇ ਅਸੀਂ ਲਾਉਣੇ ਨੇ ਜਾਂ ਦੂਜੇ ਨੇ, ਇਹ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ। ਔਰ ਜਿਹੜਾ ਮਿਸਟਰ ਪੀਟਰ ਨਵਾਰੋ ਨੇ ਕਿਹਾ, ਮੈਂ ਉਹਨਾਂ ਦੇ ਐਗਜ਼ੈਕਟ ਲਫ਼ਜ਼ ਹੀ ਦੁਹਰਾਉਣਾ ਚਾਹੁੰਦਾ ਕਿ ਵੀ ਉਹਨਾਂ ਨੇ ਮਿਸਟਰ ਨਵਾਰੋ ਵਾਰ ਟਾਕਿੰਗ ਟੂ ਰਿਪੋਰਟਰਸ ਐਟ ਦਾ ਵਾਈਟ ਹਾਊਸ ਔਨ ਵੈਨਸਡੇ August 7th, ਜਿਹੜਾ ਉਹਨਾਂ ਨੇ ਕਿਹਾ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ that the rationale for India tariff is very different from the reciprocal tariffs। ਕਿ ਜਿਹੜੀ ਇੰਡੀਆ ਦੇ ਉੱਤੇ ਅਸੀਂ ਲਾ ਰਹੇ ਹਾਂ, ਬਾਕੀਆਂ ਤੇ ਜਿਹੜਾ ਅਸੀਂ ਰੈਸੀਪ੍ਰੋਕਲ ਲਾ ਰਹੇ ਹਾਂ ਉਹਦੇ ਨਾਲੋਂ ਇਹ ਬਿਲਕੁਲ ਅੱਡ ਹੈ, ਬਿਲਕੁਲ ਡਿਫਰੈਂਟ ਹੈ। This was a pure national security issue associated with India's abject refusal to stop buying Russian oil। ਕਿ ਇਹ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਇਸ਼ੂ ਹੈ ਕਿਉਂਕਿ ਇੰਡੀਆ ਨੇ ਖੁੱਲ੍ਹੇ ਇਹ ਕਿਹਾ ਕਿ ਵੀ ਅਸੀਂ ਰੂਸੀ ਤੇਲ ਖਰੀਦਣਾ ਬੰਦ ਨਹੀਂ ਕਰਾਂਗੇ। ਉਹਨਾਂ ਨੇ ਕਿਹਾ ਵੀ ਇਹ, ਫਿਰ ਉਹਨਾਂ ਨੇ ਕਿਹਾ ਐਵਰੀ ਅਮੈਰੀਕਨ ਨੀਡਸ ਟੂ ਅੰਡਰਸਟੈਂਡ ਦਾ ਮੈਥ ਆਫ ਦਿਸ ਬਿਕੋਜ਼ ਇਟ ਇਜ਼ ਰਿਲੇਟਡ ਟੂ ਦਾ ਟ੍ਰੇਡ ਸਿਚੁਏਸ਼ਨ। ਹੁਣ ਉਹ ਅਮਰੀਕਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਇਹ ਸਮਝਣਾ ਹੋਏਗਾ ਕਿ ਭਾਰਤ ਦਾ ਜਿਹੜਾ ਇਹ ਸਾਰਾ ਵਰਤਾਰਾ ਹੈ ਇਹਦਾ ਅਲਟੀਮੇਟਲੀ ਮੈਥ ਕੀ ਹੈ, ਇਹਦਾ ਹਿਸਾਬ ਕਿਤਾਬ ਕੀ ਹੈ। ਉਹਨੇ ਕਿਹਾ ਯੂ ਸਟਾਰਟ ਵਿਦ ਦਾ ਫੈਕਟ ਦੈਟ ਇੰਡੀਆ ਇਜ਼ ਦਾ ਮਹਾਰਾਜਾ ਆਫ ਟੈਰਿਫਸ। ਪਹਿਲਾਂ ਤਾਂ ਇੱਥੋਂ ਸ਼ੁਰੂ ਕਰੋ ਕਿ ਬਾਕੀ ਤਾਂ ਕਰਦੇ ਇਹ ਮਹਾਰਾਜਾ ਹੈ ਟੈਰਿਫ ਲਾਉਣ ਵਾਲਾ। ਇਟ ਇਜ਼ ਦਾ ਹਾਈਐਸਟ ਟੈਰਿਫਸ ਇਨ ਦਾ ਵਰਲਡ ਚਾਰਜਿੰਗ ਔਨ ਅਮਰੀਕਨ ਪ੍ਰੋਡਕਟਸ। ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਸਭ ਤੋਂ ਜ਼ਿਆਦਾ ਜਿਹੜਾ ਟੈਰਿਫ ਹੈ ਭਾਰਤ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਚਾਰਜ ਕਰਦਾ। ਐਂਡ ਇਟਸ ਗॉट ਏ ਹਾਈ ਨॉन ਟੈਰਿਫ ਬੈਰੀਅਰ ਸੋ ਵੀ ਕਾਂਟ ਗੈਟ ਆਵਰ ਪ੍ਰੋਡਕਟਸ ਇਨ। ਉਹਨਾਂ ਨੇ ਉੱਥੇ ਸਾਡੇ ਤੇ ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਕਿ ਵੀ ਅਸੀਂ ਉਹਨਾਂ ਦੀ ਮਾਰਕੀਟ 'ਚ ਵੜ ਨਹੀਂ ਸਕਦੇ। ਇੱਕ ਪਾਸੇ ਟੈਰਿਫ ਹੈ, ਇੱਕ ਪਾਸੇ ਸੋ ਕਾਲਡ ਕੁਆਲਿਟੀ ਦੇ ਨਾਂ ਥੱਲੇ ਹੁੰਦਾ। US sends a lot of dollars overseas to India to buy their products in an unfair trade environment। ਵੀ ਅਸੀਂ lot of ਡਾਲਰਾਂ ਦੇ ਢੇਰ ਉੱਥੇ ਭੇਜਦੇ ਆ ਉਹਨਾਂ ਦੀਆਂ ਚੀਜ਼ਾਂ ਖਰੀਦਣ ਦੇ ਲਈ, ਅਨਫੇਅਰ ਟ੍ਰੇਡ ਐਨਵਾਇਰਨਮੈਂਟ। ਇੰਡੀਆ ਹੁਣ ਇਹ ਨੈਸ਼ਨਲ ਸਿਕਿਉਰਿਟੀ ਇਸ਼ੂ ਕਿਵੇਂ ਹੈ? ਇੰਡੀਆ ਦੈਨ ਯੂਜ਼ਸ ਅਮਰੀਕਨ ਡਾਲਰਸ ਟੂ ਬਾਏ ਰਸ਼ੀਅਨ ਆਇਲ। ਡਾਲਰ ਸਾਡੇ ਨੇ ਜਿਹੜੇ ਅਸੀਂ ਉਹਨਾਂ ਨੂੰ ਫਾਇਦਾ, ਉਹਦੇ ਨਾਲ ਉਹ ਰਸ਼ੀਅਨ ਆਇਲ ਬਾਏ ਕਰਦੇ ਨੇ। ਰਸ਼ੀਆ ਦੈਨ ਯੂਜ਼ਸ ਦੋਜ਼ ਅਮਰੀਕਨ ਡਾਲਰਸ ਦੈਟ ਕਮ ਫਰਮ ਇੰਡੀਆ ਟੂ ਫਾਈਨੈਂਸ ਇਟਸ ਆਰਮਾਮੈਂਟਸ ਟੂ ਕਿਲ ਯੂਕਰੇਨੀਅਨਸ। ਜਿਹੜੇ ਇੰਡੀਆ ਨੇ ਆਇਲ ਖਰੀਦ ਕੇ ਰਸ਼ੀਆ ਨੂੰ ਡਾਲਰ ਦਿੱਤੇ, ਉਹਨੂੰ ਫਿਰ ਰਸ਼ੀਆ ਯੂਜ਼ ਕਰਦਾ ਹੈ ਜਿਹੜਾ ਯੂਕਰੇਨੀਅਨਸ ਨੂੰ ਮਾਰਨ ਦੇ ਲਈ। ਐਂਡ ਅਮਰੀਕਨ ਟੈਕਸ ਪੇਅਰਸ ਆਰ ਦੈਨ ਕਾਲਡ ਅਪਨ ਟੂ ਪੇ ਫॉर ਦ ਵੈਪਨਸ that have to defend Ukrainians against Russian armaments paid for by American dollars that came from India। ਉਹਨੇ ਕਿਹਾ ਵੀ ਉਧਰ ਉਹ ਫਾਈਨੈਂਸ ਕਰਦੇ ਨੇ, ਫਿਰ ਅਸੀਂ ਅਮਰੀਕਨਾਂ ਦੇ ਡਾਲਰ ਯੂਕਰੇਨੀਅਨਸ ਨੂੰ ਦਿੰਦੇ ਹਾਂ
ਕਿ ਜੀ ਤੁਸੀਂ ਹਥਿਆਰ ਖਰੀਦੋ ਜਾਂ ਉਹਨਾਂ ਨੂੰ ਹਥਿਆਰ ਦਿੰਦੇ ਆ, ਜਿਹੜਾ ਅਗੇਨ ਸਾਡੇ ਤੇ ਬਰਡਨ ਹੈ ਜਿਹੜੇ ਆਉਂਦੇ ਨੇ। ਉਹਨੇ ਫਿਰ ਕਿਹਾ ਕਿ ਦਿਸ ਗਾਟ ਟੂ ਸਟਾਪ। ਇਹ ਅਮਰੀਕਨਾਂ ਦਾ ਹੁੰਦਾ ਵੀ ਗਾਟ ਟੂ ਸਟਾਪ, ਵੀ ਇਹ ਹੁਣ ਬਹੁਤ ਹੋ ਗਿਆ, ਤੁਸੀਂ ਹਾਂ ਇਹਨੂੰ ਹੁਣ ਦਿਸ ਮੈਥ ਡਜ਼ਨਟ ਵਰਕ। ਦਾ ਪ੍ਰੈਜ਼ੀਡੈਂਟ understands the connection between economic security and national security, so that was the bottom line here ਕਿ ਅਸੀਂ ਜਿਹੜਾ ਇੰਡੀਆ ਨੂੰ ਇਹ ਜਿਹੜਾ ਐਕਸਟਰਾ ਪੈਨਲਟੀ ਲਾਈ ਹੈ ਔਰ ਉਸ ਦੇ ਉੱਤੇ ਸਾਰਾ ਕੀਤਾ। ਪ੍ਰੈਜ਼ੀਡੈਂਟ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਹੈ ਇਹ ਇਕੱਲਾ ਇਕਨੋਮਿਕਲ ਇਸ਼ੂ ਨਹੀਂ ਹੈ, ਇਹ ਨੈਸ਼ਨਲ ਸਿਕਿਉਰਿਟੀ ਦਾ ਇਸ਼ੂ ਵੀ ਹੈ। ਔਰ ਜਦੋਂ ਉਹਨਾਂ ਨੂੰ ਚਾਈਨਾ ਬਾਰੇ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਵੀ ਅਸੀਂ ਉਹਨਾਂ ਤੇ ਲਾਏ ਹੋਏ ਨੇ 25%, ਲੇਕਿਨ ਅਸੀਂ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਪ੍ਰੈਜ਼ੀਡੈਂਟ ਸਰਟਨਲੀ ਵਿਲ ਬੀ ਵਰਕਿੰਗ ਵਿਦ ਚਾਈਨਾ ਔਨ ਦਿਸ ਇਸ਼ੂ। ਹੁਣ ਇਹ ਤਾਂ ਮਿਸਟਰ ਵਾਈਟ ਹਾਊਸ ਟ੍ਰੇਡ ਐਡਵਾਈਜ਼ਰ ਮਿਸਟਰ ਪੀਟਰ ਨੇ ਆਪਣਾ ਦਿੱਤਾ ਰਿਐਕਸ਼ਨ। ਹੁਣ ਜਿਹੜੇ ਵਾਈਟ ਹਾਊਸ ਦੀ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਸਟੀਫਨ ਮਿਲਰ, ਉਹਨੇ ਉਹਦੇ 'ਚ ਅੱਗੋਂ ਤੜਕਾ ਲਾਇਆ। ਉਹਨੇ ਕਿਹਾ ਇਟ ਪ੍ਰੋਬੈਬਲੀ ਸਰਪ੍ਰਾਈਜ਼ਡ ਪੀਪਲ ਟੂ ਨੋ that India is one of the largest purchasers in the world of Russian oil। ਕਿ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਇਹਦੀ ਬੜੀ ਹੈਰਾਨੀ ਹੋਈ ਹੋਏਗੀ ਕਿ ਰਸ਼ੀਅਨ ਆਇਲ ਦਾ ਸਭ ਤੋਂ ਵੱਡਾ ਬਾਇਰ ਜਿਹੜਾ ਹੈ, one of the buyers, ਉਹ ਇੰਡੀਆ, and they could easily access oil from many other markets around the world। ਕਿ ਥੋੜਾ ਦੁਨੀਆ ਦੇ ਵਿੱਚ ਤੇਲ ਹੈ ਹੋਰ ਮੁਲਕਾਂ ਦੇ ਕੋਲ, ਉੱਥੋਂ ਕਿਉਂ ਨਹੀਂ ਖਰੀਦ ਸਕਦੇ, ਵੀ ਉੱਥੋਂ ਹੀ ਕਰ ਰਹੇ ਨੇ। They are the one of the largest funders of the Russia's army for that reason। ਹੁਣ ਟ੍ਰੇਡ ਐਡਵਾਈਜ਼ਰ ਨੇ ਕਿਹਾ, ਔਰ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ ਹੈ, ਉਹਨੇ ਕਿਹਾ ਵੀ ਜੇ ਰਸ਼ੀਅਨ ਫੌਜ ਨੂੰ ਕੋਈ ਫੰਡ ਕਰ ਰਿਹਾ ਤੇ ਇੰਡੀਆ ਕਰ ਰਿਹਾ, ਜਿਹਦੇ ਨਾਲ ਉਹ ਯੂਕਰੇਨੀਅਨਸ ਨੂੰ ਮਾਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਨੂੰ ਟੋਲਰੇਟ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਇੱਥੇ ਰੁਕਣ ਵਾਲੀ ਨਹੀਂ ਹੈ। ਜਿਹੜੇ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਜਿਹੜਾ ਉਹ ਟ੍ਰੇਡ ਟਾਕ ਕਰ ਲਾਂਗੇ, ਥੋੜਾ ਘਟ ਜਾਏਗਾ ਵੱਧ ਜਾਏਗਾ, ਇਹ ਅਲਟੀਮੇਟਲੀ ਹੁਣ ਧੌਣ ਤੋਂ ਫੜਿਆ ਹੋਇਆ। ਔਰ ਕੀਸੀਆਂ ਤੇ ਉਹ ਨੱਕ ਤਾਂ ਰਗੜਿਆ ਹੀ ਜਾ ਰਿਹਾ, ਬਟ ਦੇਰ ਇਜ਼ ਮਚ ਮੋਰ ਇਜ਼ ਡਿਊ ਟੂ ਕਮ। ਜਿਹੜਾ ਅਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਕਾਰਡ ਟਰੰਪ ਨੇ ਨਹੀਂ ਕੱਢਿਆ ਹੈ, ਅਜੇ ਅੰਬਾਨੀ ਅਡਾਨੀ ਖਾਸ ਜਿਹੜੇ ਕੇਸ ਹੈ ਉਹ ਅਜੇ ਸਾਹਮਣੇ ਆਉਣੇ ਨੇ। ਸੋ ਇਹ ਹੈ ਅਲਟੀਮੇਟਲੀ, ਜਿਵੇਂ ਮੈਂ ਕਿਹਾ ਸੀ ਕਿ ਵੀ ਕਿਸ ਹੰਕਾਰ ਦੇ ਵਿੱਚ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਸੀ, ਤੇ ਹੁਣ ਜਿਹੜਾ ਹੈ ਉਹ ਅੱਜ ਜਿਹੜੀ ਮੇਰੀ ਲੱਗਦੀ ਕਿਸੇ ਨਾ ਵੇਖੀ ਟੁੱਟਦੀ ਨੂੰ ਜੱਗ ਜਾਣਦਾ। ਹੁਣ ਸਾਹਮਣੇ ਆ ਗਿਆ ਕਿ ਵੀ ਇਹ ਵਨ ਸਾਈਡਡ ਜਿਹੜਾ ਇਹਨਾਂ ਨੇ ਝੂਠਾ ਪ੍ਰੋਪੇਗੈਂਡਾ ਬਣਾਇਆ ਹੋਇਆ ਸੀ, ਉਹਦਾ ਕਿਵੇਂ ਪਰਦਾਫਾਸ਼ ਹੋਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਹਾਡੇ ਵਿਸ਼ਵਾਸ ਅਤੇ ਸਹਿਯੋਗ ਸਦਕਾ TV 84 ਇੱਕ ਕਦਮ ਅੱਗੇ ਵਧਾਉਂਦਿਆਂ ਲਾਂਚ ਕਰਨ ਜਾ ਰਿਹਾ ਹੈ TV 84 ਦੀ ਵੈਬਸਾਈਟ ਅਤੇ ਐਪ, ਜਿੱਥੇ ਤੁਹਾਨੂੰ ਜਾਣਕਾਰੀ ਮਿਲੇਗੀ ਦੁਨੀਆ ਭਰ ਵਿੱਚ ਚੱਲਦੇ ਸਿੱਖ ਸੰਘਰਸ਼ ਅਤੇ ਇਸ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ। ਇਹ ਐਪ ਅਤੇ ਵੈਬਸਾਈਟ 15 ਅਗਸਤ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਗੋਰਮਿਡੋਜ਼ ਕਮਿਊਨਿਟੀ ਸੈਂਟਰ ਬਰੈਂਪਟਨ ਵਿਖੇ ਲਾਂਚ ਕੀਤੇ ਜਾਣਗੇ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਸ਼ੇਸ਼ ਤੌਰ ਤੇ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਸਮੇਤ ਬੀਤੇ ਵਰ੍ਹਿਆਂ ਤੋਂ ਸੇਧ ਲੈਂਦਿਆਂ ਭਵਿੱਖ ਦੇ ਸੰਘਰਸ਼ ਦੀ ਰਣਨੀਤੀ ਬਾਰੇ ਅਤੇ ਹਿੰਦੂ ਹਕੂਮਤ ਦੀਆਂ ਸਾਜ਼ਿਸ਼ਾਂ ਬਾਰੇ ਗੱਲਬਾਤ ਕਰਨਗੇ। ਭਾਰਤ ਵੱਲੋਂ ਅਣਗਿਣਤ ਪਾਬੰਦੀਆਂ ਦੇ ਬਾਵਜੂਦ TV 84 ਤੁਹਾਡੇ ਤੱਕ ਸਿੱਖ ਸੰਘਰਸ਼ ਅਤੇ ਸਿੱਖ ਰਾਜਨੀਤੀ ਨਾਲ ਜੁੜੀਆਂ ਖਬਰਾਂ ਪਹੁੰਚਾਉਣ ਲਈ ਵਚਨਬੱਧ ਹੈ
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਡਾ ਸਹਿਯੋਗ ਕਰੋਗੇ। ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.tv84.com ਤੇ ਜਾ ਸਕਦੇ ਹੋ ਜਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।